ਬੜੇ ਚਾਵਾਂ ਦੇ ਨਾਲ ਬਣਾਈ ਗਈ 1931 ਦੇ ਵਿੱਚ ਕੋਠੀ ਸਰਦਾਰ ਵੀਰ ਸਿੰਘ ਥਾਣੇਦਾਰ ਦੀ, ਜਿਹਦਾ ਲੱਕੜੀ ਦਾ ਕੰਮ, ਲੱਕੜੀ ਜਿਹੜੀ ਹੈ ਉਹ ਦਿੱਲੀੋਂ ਆਈ ਤੇ ਇਸ ਨੂੰ ਬਣਾਉਣ ਵਾਸਤੇ ਭੱਠਾ ਗਰਮੂਲਾ ਵਿਰਕਾਂ ਤੋਂ ਲਿਆ ਕੇ ਇਸ ਪਿੰਡ ਦੇ ਜਿਹੜੇ ਘੁਮਿਆਰ ਸਨ, ਸੇਠ ਜਿਨ੍ਹਾਂ ਨੂੰ ਵੀ ਆਪਾਂ ਆਖਦੇ ਹਾਂ, ਉਹਨਾਂ ਨੇ ਖੋਤਿਆਂ ਦੇ ਲਿਆਂਦੀ ਇੱਟ ਤੇ 16 ਸਾਲ ਹੀ ਸਿਰਫ ਇਸ ਹਵੇਲੀ ਦੇ ਚ ਰਹਿਣਾ ਨਸੀਬ ਹੋਇਆ ਤੇ ਫਿਰ ਉਹ ਚੜ੍ਹਦੇ ਪੰਜਾਬ ਚਲੇ ਗਏ। ਲੇਕਿਨ 16 ਸਾਲ ਦੇ ਵੰਡ ਦੇ ਹਿਸਾਬ ਨਾਲ, ਲੇਕਿਨ ਉਹ 2 ਸਾਲ ਮਗਰੋਂ ਵੀ ਰਹੇ, ਆਪਣਾ ਸਮਾਨ ਲੈ ਕੇ ਉਹ ਚੜ੍ਹਦੇ ਪੰਜਾਬ ਗਏ। ਇਹ ਹਵੇਲੀ ਹੈ ਜੀ ਇਸ ਵੇਲੇ ਰਾਣਾ ਸਾਹਿਬ ਦੀ, ਜੀਐਮ ਰਾਣਾ ਸਾਹਿਬ ਸਾਡੇ ਦੋਸਤ ਨੇ, ਔਰ ਅਸੀਂ ਦੋਵੇਂ, ਸਾਡਾ ਪਿਛੋਕੜ ਜਿਹੜਾ ਹੁਸ਼ਿਆਰਪੁਰ ਦੇ ਨਾਲ ਜੁੜਿਆ। ਔਰ ਬੜੀ ਸੋਹਣੀ ਮੈਨੂੰ ਅੱਗੇ ਗੱਲ ਸੁਣਨ ਨੂੰ ਮਿਲੀ ਫਰਮਾਨ ਭਾਈ ਦੇ ਕੋਲੋਂ, ਜਿਹੜੇ ਕਿ ਕਸੂਰ ਤੋਂ ਆਏ ਨੇ। ਗਰਮੀ ਬਹੁਤੀ, ਮੈਂ ਤਾਂ ਕਰਕੇ ਜ਼ਰਾ ਸਵਾਲ ਲੰਮਾ ਕਰ ਦਿੱਤਾ। 45% ਗਰਮੀ ਤੇ ਕਿਦਾਂ ਦਾ ਲੱਗਿਆ ਤੁਹਾਨੂੰ ਇੱਥੇ ਆ ਕੇ ਸਾਡੇ ਇਲਾਕੇ? ਸਾਡੀ ਮੇਰੇ ਵਾਸਤੇ, ਮੈਂ ਤੁਹਾਡੀ ਵੀਡੀਓ ਦੇਖੀ ਸੀ ਜਿਹੜੀ YouTube ਤੇ ਸੀ, ਤੇ ਫਿਰ ਜ਼ਾਹਰ ਹੈ ਕਿ ਰਾਬਤਾ ਵੀ ਸੀ ਤੁਹਾਡੇ ਨਾਲ, ਤੁਸੀਂ ਵੀਰ ਹੋ, ਬੜੀ ਖੂਬਸੂਰਤ ਲੱਗਾ। ਜਾ ਕੇ ਵੇਖੀ ਤੇ ਸਹੀ ਉਹ ਲੱਕੜ ਜਿਹੜੀ ਦੋਸਤ ਜਿਹੜਾ ਦਿੱਲੀੋਂ ਹੀ ਆਈ, ਫਿਰ ਜਿਸ ਲੱਕੜ ਨੇ ਇੰਨਾ ਸਫ਼ਰ ਕੀਤਾ, ਫਿਰ ਉਹ ਇਸ ਹਵੇਲੀ ਵਾਸਤੇ ਲਹਿਦਾ ਹੀ ਪੱਠਾ ਲਾਣਾ ਪੈ ਗਿਆ। ਫਿਰ ਉਹ ਬੰਦਾ ਜਿਹੜਾ 2 ਸਾਲ ਗਿਆ ਹੀ ਨਹੀਂ, ਕਿਹੜੀ ਵਜ੍ਹਾ ਸੀ, ਉਹ ਇੱਥੇ ਆਣ ਕੇ ਵੇਖ ਕੇ ਤੇ ਬੜਾ ਹੀ ਮਜ਼ਾ ਆਇਆ। ਔਰ ਉਹ ਜਿੰਦੀ ਹਵੇਲੀ ਪਿਆਰੀ ਹੈ, ਰਾਣਾ ਸਾਹਿਬ ਉਸ ਤੋਂ ਵੀ ਜ਼ਿਆਦਾ ਪਿਆਰੇ ਨੇ, ਬਹੁਤ ਹੀ ਮਿਲਨਸਾਰ ਬੰਦੇ ਨੇ, ਤੇ ਤੁਹਾਡੀ ਮੁਹੱਬਤ ਦਾ ਬਹੁਤ ਬਹੁਤ ਸ਼ੁਕਰੀਆ ਜੀ। ਤੇ ਉਹ ਗੱਲ ਜਿਹੜੀ ਮੈਂ ਕਰਨ ਲੱਗਾ ਸੀ ਕਿ ਫਰਮਾਨ ਭਾਈ ਨੇ ਕੀਤੀ ਕਿ ਬੋਰਡ ਦੀ ਥਾਂ ਤੇ ਬੋਰਡ ਹੀ ਲੱਗਾ, ਯਾਨੀ ਤਗੜਾ ਸਰਦਾਰ ਸੀ ਵੀਰ ਸਿੰਘ ਵਿਰਕ। ਔਰ ਉਹਦੇ ਇਸ ਹਵੇਲੀ ਦੇ ਵਿੱਚ ਆ ਕੇ ਜਿਨ੍ਹਾਂ ਨੂੰ ਅਲਾਟ ਹੋਈ ਰਾਣਾ ਸਾਹਿਬ ਦੇ ਪੁਰਖੇ, ਤੇ ਇਹ ਵੀ ਬਿਲਕੁਲ ਇਹਨਾਂ ਦੇ ਜਿਹੜੇ ਪੁਰਖੇ ਸਨ, ਉਧਰ ਅਫਸਰਸ਼ਾਹੀ ਸੀ ਇਹਨਾਂ ਦੀ, ਕੋਈ ਕੰਨਗੋ ਸੀ, ਕੋਈ ਤਹਿਸੀਲਦਾਰ ਸੀ ਤੇ ਕੋਈ ਨੰਬਰਦਾਰ ਸੀ, ਯਾਨੀ ਬੋਰਡ ਦੀ ਥਾਂ ਤੇ ਬੋਰਡ ਹੀ ਲੱਗਾ। ਤੇ ਮਜ਼ੀਦ ਇਸ ਹਵੇਲੀ ਨੂੰ ਵੇਖਣ ਵਾਸਤੇ ਤੁਸੀਂ ਸਭ ਦਾ ਪੰਜਾਬ ਚੈਨਲ ਵਿਜ਼ਿਟ ਕਰ ਸਕਦੇ ਹੋ, ਮੇਰਾ ਪਿੰਡ ਮੇਰਾ ਪੰਜਾਬ ਵਿਜ਼ਿਟ ਕਰ ਸਕਦੇ ਹੋ। ਔਰ ਜੇ ਲੇਟੈਸਟ ਤੁਸੀਂ ਜ਼ਿਆਦਾ ਤਰੀਕ ਇਹਦੀ ਜਾਣਨੀ ਹੈ ਤੇ ਟਰੈਵਲ ਵਲੌਗ ਪੰਜਾਬ ਤੇ ਰੀਸੈਂਟਲੀ ਹੁਣ ਸਾਰਾ ਕੁਝ ਹੀ ਦੱਸਿਆ ਰਾਣਾ ਸਾਹਿਬ ਨੇ ਇਸ ਹਵੇਲੀ ਦੀ ਸਹੀ ਤਰੀਕ ਜਿਹੜੀ ਆ, ਉਹ ਤੁਸੀਂ ਟਰੈਵਲ ਵਲੌਗ ਪੰਜਾਬ ਤੇ ਦੇਖ ਸਕਦੇ ਹੋ। ਬਹੁਤ ਸ਼ੁਕਰੀਆ। ਬੜੇ ਚਾਵਾਂ ਦੇ ਨਾਲ ਬਣਾਈ ਗਈ 1931 ਦੇ ਵਿੱਚ ਕੋਠੀ ਸਰਦਾਰ ਵੀਰ ਸਿੰਘ ਥਾਣੇਦਾਰ ਦੀ, ਜਿਹਦਾ ਲੱਕੜੀ ਦਾ ਕੰਮ, ਲੱਕੜੀ ਜਿਹੜੀ ਹੈ ਉਹ ਦਿੱਲੀੋਂ ਆਈ ਤੇ ਇਸ ਨੂੰ ਬਣਾਉਣ ਵਾਸਤੇ ਭੱਠਾ ਗਰਮੂਲਾ ਵਿਰਕਾਂ ਤੋਂ ਲਿਆ ਕੇ ਇਸ ਪਿੰਡ ਦੇ ਜਿਹੜੇ ਘੁਮਿਆਰ ਸਨ, ਸੇਠ ਜਿਨ੍ਹਾਂ ਨੂੰ ਵੀ ਆਪਾਂ ਆਖਦੇ ਹਾਂ, ਉਹਨਾਂ ਨੇ ਖੋਤਿਆਂ ਦੇ ਲਿਆਂਦੀ ਇੱਟ ਤੇ 16 ਸਾਲ ਹੀ ਸਿਰਫ ਇਸ ਹਵੇਲੀ ਦੇ ਚ ਰਹਿਣਾ ਨਸੀਬ ਹੋਇਆ ਤੇ ਫਿਰ ਉਹ ਚੜ੍ਹਦੇ ਪੰਜਾਬ ਚਲੇ ਗਏ। ਲੇਕਿਨ 16 ਸਾਲ ਦੇ ਵੰਡ ਦੇ ਹਿਸਾਬ ਨਾਲ, ਲੇਕਿਨ ਉਹ 2 ਸਾਲ ਮਗਰੋਂ ਵੀ ਰਹੇ, ਆਪਣਾ ਸਮਾਨ ਲੈ ਕੇ ਉਹ ਚੜ੍ਹਦੇ ਪੰਜਾਬ ਗਏ। ਇਹ ਹਵੇਲੀ ਹੈ ਜੀ ਇਸ ਵੇਲੇ ਰਾਣਾ ਸਾਹਿਬ ਦੀ, ਜੀਐਮ ਰਾਣਾ ਸਾਹਿਬ ਸਾਡੇ ਦੋਸਤ ਨੇ, ਔਰ ਅਸੀਂ ਦੋਵੇਂ, ਸਾਡਾ ਪਿਛੋਕੜ ਜਿਹੜਾ ਹੁਸ਼ਿਆਰਪੁਰ ਦੇ ਨਾਲ ਜੁੜਿਆ। ਔਰ ਬੜੀ ਸੋਹਣੀ ਮੈਨੂੰ ਅੱਗੇ ਗੱਲ ਸੁਣਨ ਨੂੰ ਮਿਲੀ ਫਰਮਾਨ